ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵੇਖੋ ਤੁਹਾਡੀ ਗਿਣਤੀ ਜ਼ਿਆਦਾ ਹੈ, ਗੱਜ ਕੇ ਬੋਲੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਪਹਿਲੀ ਗੱਲ ਅੱਜ ਦੇ ਕੀਰਤਨ ਦੀ, ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਪਤਾ ਕਿਹੜਾ ਹੁੰਦਾ ਹੈ? ਫਾਇਦੇਮੰਦ ਸੌਦਾ, ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਹੈ ਬਜ਼ੁਰਗਾਂ ਦੇ ਕੋਲ ਬਹਿਣਾ। ਸਭ ਤੋਂ ਫਾਇਦੇਮੰਦ ਸੌਦਾ ਬਜ਼ੁਰਗਾਂ ਦੇ ਕੋਲ, ਨਾਮ ਜਪਣ ਵਾਲਿਆਂ ਦੇ ਕੋਲ, ਬੰਦਗੀ ਕਰਨ ਵਾਲਿਆਂ ਦੇ ਕੋਲ ਬਹਿਣਾ ਸਭ ਤੋਂ ਫਾਇਦੇਮੰਦ ਸੌਦਾ ਹੈ, ਕਿਉਂਕਿ ਉਹ ਚੰਦ ਪਲਾਂ ਦੇ ਬਦਲੇ ਤੁਹਾਨੂੰ ਵਰਿਆਂ ਦਾ ਤਜਰਬਾ ਦੇ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਫਿਰ ਸੁਣ ਲਓ, ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਬਜ਼ੁਰਗਾਂ ਦੇ ਕੋਲ ਬਹਿਣਾ, ਕਿਉਂਕਿ ਉਹ ਚੰਦ ਪਲਾਂ ਦੇ ਬਦਲੇ, ਕੁਝ ਮਿੰਟਾਂ ਦੇ ਬਦਲੇ ਹੀ ਤੁਹਾਨੂੰ ਆਪਣਾ ਸਾਲਾਂ ਦਾ ਤਜਰਬਾ ਦੇ ਦੇਣਗੇ, ਵਰਿਆਂ ਦਾ ਤਜਰਬਾ ਦੇ ਦੇਣਗੇ। ਇਸੇ ਲਈ ਤੇ ਵਾਰ-ਵਾਰ ਕਿਹਾ ਜਾਂਦਾ ਹੈ ਕਬਾਈ ਵਾਲਿਆਂ ਦੀ ਸੰਗਤ ਕਰੋ, ਬੰਦਗੀ ਵਾਲਿਆਂ ਦੀ ਸੰਗਤ ਕਰੋ, ਨਾਮ ਜਪਣ ਵਾਲਿਆਂ ਦੀ ਸੰਗਤ ਕਰੋ। ਕਿਉਂ? ਕਿਉਂਕਿ ਜਦੋਂ ਤੂੰ ਨਾਮ ਜਪਣ ਵਾਲਿਆਂ ਦੀ, ਬੰਦਗੀ ਕਰਨ ਵਾਲਿਆਂ ਦੀ, ਕਮਾਈ ਵਾਲਿਆਂ ਦੀ ਸੰਗਤ ਕਰੇਗਾ ਪਿਆਰਿਆ, ਉਹਨਾਂ ਦੇ ਜੀਵਨ ਦੇ ਵਿੱਚੋਂ ਕੁਝ ਨਾ ਕੁਝ ਬੰਦਗੀ ਦਾ, ਕੁਝ ਨਾ ਕੁਝ ਪ੍ਰੈਕਟੀਕਲ ਜੀਵਨ ਦਾ, ਕੁਝ ਨਾ ਕੁਝ ਨਾਮ ਜਪਣ ਦਾ ਛੱਟਾ ਤੇਰੇ ਉੱਤੇ ਪਏਗਾ ਹੀ ਪਏਗਾ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਇਸੇ ਲਈ ਤੇ ਰੋਜ਼ ਅਰਦਾਸ 'ਚ ਵੀ ਅਸੀਂ ਮੰਗਦੇ ਆ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਲਾਗੇ। ਸਾਰੇ ਬੋਲੋ ਜਿੰਨਾ ਮਿਲਿਆ ਤੇਰਾ ਨਾਮ ਚਿਤ ਲਾਗੇ। ਇਸੇ ਲਈ ਤੇ ਮੰਗਦੇ ਆ, ਕਿਉਂਕਿ ਇਹ ਸਭ ਤੋਂ ਵੱਡਾ, ਸਭ ਤੋਂ ਫਾਇਦੇਮੰਦ ਸੌਦਾ ਹੈ। ਆਮ ਬੰਦਾ ਉਹਦੀ ਦੁਕਾਨਦਾਰੀ ਵੱਧ ਚੱਲਣ ਲੱਗ ਪਏ ਨਾ, ਕਹਿੰਦਾ ਜੀ ਮੇਰੇ ਬੜੇ ਚੰਗੇ ਦਿਨ ਆ ਗਏ। ਮੰਨ ਲਓ ਕੋਈ ਬੰਦਾ 500 ਰੁਪਇਆ ਦਿਹਾੜੀ ਕਮਾਉਂਦਾ ਹੈ, ਉਹਨੇ 2000 ਦਿਹਾੜੀ ਕਮਾਉਣੀ ਸ਼ੁਰੂ ਕਰ ਦਿੱਤੀ, ਉਹ ਕਹਿੰਦਾ ਮੇਰੇ ਲਈ ਬੜੇ ਚੰਗੇ ਦਿਨ ਆ ਗਏ, ਅੱਛੇ ਦਿਨ ਆ ਗਏ। ਕੋਈ ਬੰਦਾ ਹੈ ਅੱਗੇ ਉਹਦੀ ਇੱਕ ਫੈਕਟਰੀ ਸੀ, ਹੁਣ ਇੱਕ ਹੋਰ ਲਾ ਲਈ, ਕਹਿੰਦਾ ਮੇਰੇ ਬੜੇ ਚੰਗੇ ਦਿਨ ਆ ਗਏ, ਅੱਛੇ ਦਿਨ ਆ ਗਏ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕੋਲੋਂ ਪੁੱਛੋ ਮਹਾਰਾਜ ਚੰਗੇ ਦਿਨਾਂ ਦੀ ਨਿਸ਼ਾਨੀ ਕੀ ਏ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਦਿਨ ਤੈਨੂੰ ਕਿਸੇ ਨਾਮ ਜਪਣ ਵਾਲੇ ਦਾ, ਬੰਦਗੀ ਕਰਨ ਵਾਲੇ ਦਾ ਮਿਲਾਪ ਹੋ ਜੇ ਨਾ, ਸਮਝ ਲੈ ਵੀ ਅੱਜ ਮੇਰਾ ਸਭ ਤੋਂ ਵਧੀਆ ਦਿਨ ਚੜਿਆ, ਤੇ ਇਸ ਦਿਨ ਦਾ ਸਦਕਾ ਬਾਕੀ ਦੇ ਦਿਨ ਵੀ ਮੇਰੇ ਚੰਗੇ ਹੀ ਬਣ ਜਾਣੇ ਨੇ ਜੀ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨਸ ਹੋਏ ਆਏ, ਮਹਾ ਆਨੰਦ ਸਦਾ ਕਰ ਕੀਰਤਨ ਪੁਰਖ ਵਿਧਾਤਾ ਪਾਏ। ਸਭ ਤੋਂ ਵੱਡਾ ਦਿਨ ਉਹ ਜਿਸ ਦਿਨ ਤੁਹਾਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਹੋ ਗਈ। ਬਾਬਾ ਫਰੀਦ ਜੀ ਦੀ ਮਾਂ ਨੇ ਨਾ ਕਈ ਵਾਰੀ ਘਰ ਦਾ ਕੰਮ ਕਰਦਿਆਂ ਕਰਦਿਆਂ ਕਹਿਣਾ ਰੱਬ ਰੁੱਠਾ, ਕਦੀ ਕਹਿਣਾ ਰੱਬ ਤੁੱਠਾ। ਇੱਕ ਦਿਨ ਫਰੀਦ ਜੀ ਨੇ ਪੁੱਛ ਲਿਆ ਮਾਂ, ਕਦੀ ਕਹਿੰਦੀ ਏ ਰੱਬ ਰੁੱਠਾ, ਕਦੀ ਕਹਿੰਦੀ ਏ ਰੱਬ ਤੁੱਠਾ, ਇਹਦਾ ਕੀ ਮਤਲਬ? ਕਹਿਣ ਲੱਗੀ ਪੁੱਤਰ, ਜਿਸ ਦਿਨ ਮੈਨੂੰ ਕਿਸੇ ਇਹੋ ਜੀ ਬੀਬੀ ਦਾ ਮਿਲਾਪ ਹੋ ਜਾਵੇ ਜਿਹੜੀ ਮੇਰਾ ਕਿੰਨਾ ਕਿੰਨਾ ਸਮਾਂ ਨਿੰਦਿਆ ਚੁਗਲੀ ਵਿੱਚ ਬਤੀਤ ਕਰਾ ਦੇਵੇ, ਉਸ ਦਿਨ ਮੈਂ ਕਹਿੰਦੀ ਆ ਅੱਜ ਮੇਰਾ ਰੱਬ ਮੇਰੇ ਤੋਂ ਰੁੱਸ ਗਿਆ, ਰੁੱਠਾ ਹੈ। ਕਿਉਂ? ਅੱਜ ਇਹਦਾ ਮੇਲ ਮੇਰੇ ਨਾਲ ਕਰਾਇਆ ਜਿੰਨੇ ਮੇਰੀਆਂ ਕਿੰਨੀਆਂ ਘੜੀਆਂ ਨਿੰਦਿਆ ਚੁਗਲੀ ਵੱਲ ਲਵਾ ਦਿੱਤੀਆਂ ਨੇ। ਤੇ ਮੈਂ ਜਦੋਂ ਕਹਿੰਦੀ ਆ ਨਾ ਰੱਬ ਤੁੱਠਾ, ਮੈਂ ਤਾਂ ਕਰਕੇ ਕਹਿੰਦੀ ਆ ਜਿਸ ਦਿਨ ਕੋਈ ਨਾਮ ਜਪਣ ਵਾਲੀ, ਬੰਦਗੀ ਕਰਨ ਵਾਲੀ ਰੂਹ ਦਾ ਮਿਲਾਪ ਮੇਰੇ ਨਾਲ ਹੋ ਜਾਂਦਾ ਹੈ ਨਾ, ਜਿਹੜੀ ਮੈਨੂੰ ਪਰਮੇਸ਼ਰ ਨਾਲ ਹੋਰ ਜੋੜ ਦਿੰਦੀ ਏ, ਤੇ ਮੈਂ ਉਸ ਦਿਨ ਕਹਿੰਦੀ ਅੱਜ ਮੇਰਾ ਰੱਬ ਮੇਰੇ ਉੱਤੇ ਪ੍ਰਸੰਨ ਹੈ, ਅੱਜ ਉਹ ਤੁੱਠਿਆ ਹੋਇਆ ਹੈ ਜੀ। ਰੱਬ ਰੁੱਠੇ ਦੀ ਇਹ ਨਿਸ਼ਾਨੀ ਸਾਖਤ ਸੰਗ ਬਿਹਾਵੇ। ਸੁਣਿਓ, ਰੱਬ ਤੁੱਠੇ ਦੀ ਇਹ ਨਿਸ਼ਾਨੀ ਸੰਤਾਂ ਸੰਗ ਬਿਹਾਵੇ, ਰੱਬ ਰੁੱਠੇ ਦੀ ਇਹ ਨਿਸ਼ਾਨੀ ਸਾਖਤ ਪੁਰਸ਼ ਮੱਥੇ ਲੱਗ ਜਾਵੇ। ਜਿਸ ਦਿਨ ਕੋਈ ਨਾਮ ਜਪਣ ਵਾਲਾ ਮਿਲ ਗਿਆ, ਸਮਝਿਆ ਕਰੋ ਅੱਜ ਰੱਬ ਤੁੱਠਿਆ, ਪ੍ਰਸੰਨ ਹੈ। ਮੈਂ ਸੱਚ ਆਖਾਂ, ਅੱਜ ਜਿੰਨੇ ਤੁਸੀਂ ਗੁਰੂ ਜੀ ਦੀ ਗੋਦ ਵਿੱਚ ਬੈਠੇ ਹੋ ਨਾ, ਅੱਜ ਰੱਬ ਸਾਡੇ ਸਾਰਿਆਂ ਦੇ ਉੱਤੇ ਪ੍ਰਸੰਨ ਹੈ, ਉਹ ਤੁੱਠਿਆ ਹੋਇਆ ਕਿ ਸਾਨੂੰ ਆਪਣੀ ਗੋਦ ਵਿੱਚ ਬਿਠਾਇਆ, ਮਹਾਂਪੁਰਖਾਂ ਦੀ ਸੰਗਤ ਵਿੱਚ ਬਿਠਾਇਆ। ਅੱਜ ਰੱਬ ਤੁੱਠਿਆ। ਨਹੀਂ ਤਾਂ ਸੱਚ ਕਹਿ ਰਿਹਾ ਕਿ ਇਹੋ ਜਿਹੇ ਵੀ ਹੋਣਗੇ ਨੇੜੇ ਤੇੜੇ ਵਾਲੇ, ਜਿਹੜੇ ਪਿਆਰਿਓ ਇੱਕਦਮ ਸਰੀਰ ਦੇ ਉੱਤੇ ਕੋਈ ਨਾ ਕੋਈ ਰੋਗ ਆ ਗਿਆ, ਬਿਮਾਰੀ ਆ ਗਈ, ਆ ਹੀ ਨਹੀਂ ਸਕੇ।
ਸੱਚੀ ਗੱਲ ਹੈ ਨਾ। ਤੇ ਮੇਰੀ ਬੇਨਤੀ ਅੱਜ ਜੇ ਰੱਬ ਟੁੱਟਿਆ ਹੈ ਨਾ ਸੰਗਤ ਵਿੱਚ ਉਹਨੇ ਸਾਨੂੰ ਲਿਆਂਦਾ ਤੇ ਇੱਥੇ ਬਹਿ ਕੇ ਇੱਕ ਇੱਕ ਸਕਿੰਟ ਆਪਣਾ ਸਫਲਾ ਕਰਿਓ। ਇੱਕ ਵੀ ਸਕਿੰਟ ਗੱਲਾਂ ਦੇ ਵਿੱਚ ਨਾ ਜਾਵੇ ਸਾਡਾ, ਇਹ ਮੇਰੀ ਬੇਨਤੀ ਹੈ। ਯਤਨ ਕਰੋ ਇੱਕ ਇੱਕ ਕਥਾ ਦਾ ਕੀਰਤਨ ਦਾ ਕਿਣਕਾ ਸਾਡੇ ਸਰੀਰ ਰੂਪੀ ਖੇਤ ਦੇ ਅੰਦਰ ਡਿੱਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸੰਗਤ ਦੀ ਆਵਾਜ਼ ਆਵੇ, ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਜੀ। ਉੱਚੀ ਬੋਲੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇਹ ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਹੈ ਬਜ਼ੁਰਗਾਂ ਦੇ ਕੋਲ ਬਹਿਣਾ, ਕਿਉਂਕਿ ਉਹ ਚੰਦ ਮਿੰਟਾਂ ਦੇ ਬਦਲੇ ਕਈ ਵਰਿਆਂ ਦਾ ਕਈ ਸਾਲਾਂ ਦਾ ਤਜਰਬਾ ਸਾਨੂੰ ਦੇ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਅਗਲੀ ਗੱਲ ਇਹ ਵੀ ਸੁਣਿਓ, ਜ਼ਿੰਦਗੀ ਦੇ ਵਿੱਚ ਬੜੀ ਕੰਮ ਆਏਗੀ, ਬਹੁਤ ਕੰਮ। ਅਹੰਕਾਰ ਉਹਨਾਂ ਨੂੰ ਹੀ ਹੁੰਦਾ ਹੈ, ਅਹੰਕਾਰ ਉਹਨਾਂ ਨੂੰ ਹੀ ਹੁੰਦਾ ਹੈ ਜਿਨ੍ਹਾਂ ਨੂੰ ਬਿਨਾਂ ਸੰਘਰਸ਼ ਕੀਤਿਆਂ ਸਭ ਕੁਝ ਮਿਲ ਜਾਂਦਾ ਹੈ। ਜਿਨੇ ਸੰਘਰਸ਼ ਕੀਤਾ ਨਾ ਆਪਣੀ ਲਾਈਫ ਦੇ ਵਿੱਚ, ਸਟਰਗਲ ਕੀਤੀ ਹੈ, ਸੰਘਰਸ਼ ਕੀਤਾ, ਉਹ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਦਾ, ਕਿਉਂਕਿ ਉਹਨੂੰ ਇੱਕ ਇੱਕ ਚੀਜ਼ ਦੀ ਵੈਲਿਊ ਦਾ ਪਤਾ ਹੈ। ਜਿਸ ਬੰਦੇ ਨੂੰ ਧਰੀ ਧਰਾਈ ਸਾਰੀ ਚੀਜ਼ ਮਿਲ ਜਾਏਗੀ ਨਾ, ਉਹ ਚੀਜ਼ ਦਾ ਹੰਕਾਰ ਕਰੇਗਾ। ਕਦੀ ਨੋਟ ਕਰਨਾ, ਜਿਹੜਾ ਕਰੋੜਾਪਤੀ ਬੰਦਾ ਹੈ ਨਾ, ਲੱਖਾਂ ਤੋਂ ਲੱਖਾਂ ਤੱਕ, ਲੱਖਾਂ ਤੋਂ ਕਰੋੜਾਂ ਤੱਕ ਜਿਹੜਾ ਪਹੁੰਚਿਆ, ਉਹ ਕਈ ਵਾਰੀ ਇਹ ਚੀਜ਼ ਦਾ ਗੁਮਾਨ ਨਹੀਂ ਕਰੇਗਾ, ਪਰ ਉਹਦੀ ਔਲਾਦ ਵੱਲ ਵੇਖਿਓ ਕਦੀ ਪਿਆਰਿਓ, ਉਹਦੇ ਸਿਰ ਦੇ ਉੱਤੇ ਹੰਕਾਰ ਚੜ ਚੜ ਕੇ ਬੋਲਦਾ ਹੋਏਗਾ, ਸਿਰ ਚੜ ਚੜ ਕੇ ਹੰਕਾਰ ਬੋਲਦਾ ਹੋਏਗਾ। ਆਵਾਜ਼ ਛੇੜਨਾ ਬੇਟਾ, ਆਵਾਜ਼ ਨਾ ਛੇੜ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਹੰਕਾਰ ਉਹਨਾਂ ਨੂੰ ਹੀ ਹੁੰਦਾ ਹੈ ਜਿਨ੍ਹਾਂ ਨੂੰ ਬਿਨਾਂ ਸੰਘਰਸ਼ ਸਭ ਕੁਝ ਮਿਲਦਾ ਹੈ, ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਕੋਈ ਚੀਜ਼ ਹਾਸਲ ਕੀਤੀ ਹੋਵੇ ਨਾ, ਉਹ ਹੰਕਾਰ ਨਹੀਂ ਕਰਦੇ, ਸਗੋਂ ਦੂਜਿਆਂ ਦੀ ਕੀਤੀ ਹੋਈ ਮਿਹਨਤ ਦੀ ਵੀ ਕਦਰ ਪਾਉਂਦੇ ਨੇ। ਇਹ ਮੇਰੀ ਬੇਨਤੀ ਹੈ, ਕਿਸੇ ਵੀ ਮੁਕਾਮ ਤੇ ਪਹੁੰਚੋ प्यारेओ, कदी भी किसी चीज का दम ना मारो। ना हम किया ना करेंगे ना कर सके शरीर, क्या जानो किश हर किया भये कबीर कबीर। अगली गल कह के मैं शब्द पढ़न लगा। आखो धन गुरु रामदास जी। भुल जाते हो धन गुरु रामदास जी। धन गुरु रामदास जी। प्यार न लखन जी धन बाबा दीप सिंह जी। अगली गल, वो तरदे तरदे डुब जाते जिन्हां नूं खुद ते बहुता माण हो जाए। वो तरदे तरदे डुब जाते जिन्हां नूं खुद ते बहुता माण हो जाए। वो डुबदे डुबदे भी तर जाते जिन्हां दे उत्ते मेरा वाहिगुरू मेरा गुरु रामदास मेहरबान हो जाए। आखो वाहिगुरू जी। जिन्हां दे उत्ते वो मेहरबान हो गया ना, वो डुबदे डुबदे भी तर जाणगे। ते प्यारे वो तरदे तरदे भी डुब जाते ने जिन्हां नूं अपने उत्ते ईगो आ जाती, मान आ जाता है। इस करके कदी भी किसी गल का दम ना मारीए, कदी भी किसी गल का अहंकार ना करिए। जो कुछ भी परमेश्वर साईं ने सानू दिता है, हर दम हर पल हर घड़ी ओदा शुकराना करिए। महाराज मैं ओह ही हाँ जिन्हों पहले कोई पानी का घुट भी नहीं सी पुछदा हुंदा। जे अज कोई तू रंग भाग लाए, ये मेरियां चतराइयां नहीं, सब तेरियां वडियाइयां वरत रहियां ने। कहो नानक सब कोई नाओ ना, हर दम ओदा शुकराना करिए। आप सवरो परिवार सवारो सारे आखो समाज आपे ही सवर जाएगा। प्यार नाल फतेह बुलाओ। वाहिगुरू जी का वाहिगुरू जी की फतेह। मैं फतेह तुहानू बुलाई है, जवाब तुहाडे वल्लों आया, पर ढिला जे आया। एक बारी गज के आखो वाहिगुरू जी का। मैं शब्द पढ़ना गुरु अर्जन देव पातशाह जी का उच्चारण किया। गुरु ग्रंथ साहिब जी के 629 नंबर अंग दे उत्ते दर्ज, हर मन तन वसिया सोई, जय जयकार करे सब कोई।
सिद्धि जी लय विच मैं कीर्तन करना है। ਜਿਹੜੇ ਸਮਾਗਮ ਤੁਸੀਂ ਰੋਜ਼ ਨਹੀਂ ਨਾ ਵੇਖਦੇ, ਪੀਟੀਸੀ ਸਿਮਰਨ ਤੇ ਵੇਖਿਆ ਕਰੋ। ਸਵੇਰੇ 10 ਤੋਂ 11 ਵੀ, ਦੁਪਹਿਰੀ 3 ਤੋਂ 4 ਵੀ। ਪਰਿਵਾਰਕ ਮੈਂਬਰ ਬਣ ਜਾਓ ਪੱਕੇ। ਰੋਜ਼ਾਨਾ ਬਿਨ ਨਾਗਾ ਸਵੇਰੇ 10 ਤੋਂ 11, ਦੁਪਹਿਰੀ 3 ਤੋਂ 4 ਇਹ ਦੋਵੇਂ ਸਮੇਂ ਸਤਸੰਗ ਕਰਿਆ ਕਰੋ। ਪੀਟੀਸੀ ਸਿਮਰਨ ਚੈਨਲ ਦੇ ਉੱਤੇ ਸਮਾਗਮ ਚੱਲਦਾ, ਬਹੁਤ ਸਾਰੀਆਂ ਸੰਗਤਾਂ ਵੇਖਦੀਆਂ ਨੇ। ਜਿਹੜੇ ਨਹੀਂ ਵੇਖਦੇ ਵੇਖਿਆ ਕਰੋ। ਇਹ ਮੇਰੀ ਬੇਨਤੀ। ਆਓ ਸਿੱਧੀ ਜੀ ਲਹਿ ਦੇ ਵਿੱਚ ਮੈਂ ਹੁਣ ਸ਼ਬਦ ਪੜਨ ਲੱਗਾ ਤੇ ਸਭ ਨੇ ਕਿਰਪਾ ਕਰਨੀ, ਮੇਰੇ ਨਾਲ ਨਾਲ ਹਾਜ਼ਰੀ ਲਾਉਣੀ, ਕੋਈ ਰਸਨਾ ਮੰਝੀ ਨਾ ਰਹੇ ਜੀ। जी हर मन तन वसिया सोई, जय जयकार करे सब कोई। बोलो हर मन तन वसिया सोई, जय जयकार करे सब कोई। वसिया सोई, जय जयकार करे सब कोई। हर मन तन वसिया सोई, जय जयकार करे सब कोई। मन तन वसिया सोई, जय जयकार करे सब कोई। 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 बोलो जी हर मन तन वसिया सोई, जय जयकार करे सब कोई। हर मन तन वसिया सोई, जय जयकार करे सब कोई। गुरु रामदास जी गुरपुरे की बड़ाई, ताकि कीमत कहीं ना जाए। पढ़ो गुरपुरे की बड़ाई, ताकि कीमत कहीं ना जाए। ताकि कीमत कहीं न जाए। ताकि कीमत कहीं न जाए। हर मन तन वसिया सोई, जय जयकार करे सब कोई। हर मन तन वसिया सोई, हरे जय जयकार करे सब कोई। गुरु रामदास जी सारे आखो धन
मेरा संता परवासा नानक प्रभ सरनाई मुख निंदक के छाई मुख निंदक के छाई मुख निंदक के छाई हर मन तन बसिया सोई जय जयकार करे सब कोई हर मन तन बसिया सोई हरे जयकार करे सब कोई जय जयकार करे सब कोई जयकार करे सब कोई जय जयकार करे जय जयकार करे जय जयकार करे जय जयकार करे करोगे कृपा मेरे तो बाद वीर तीजे हिस्से च भैणा गज के बार बार वचन मੂੰਹ ना करायो एक एक चों ਪੰਜਾਂ ਪੰਜਾਂ ਦੀ आवाज आवे डट के जय जयकार करे जय जयकार करे जय जयकार बोलो वीरो भैणा जय जय फिर बोलो जय जय आवाज ਤੁਹਾਡੀ आई है अगलियां अगलियां भैणा दी मगरलियां भी ना गज के बोलो मेरी बेनती है ढिली आवाज च नहीं जय जयकार करे जय जयकार करे जय जयकार करे जय जयकार करे बोलो भैणा जय जय वाह वाह जय जयकार करे जय जयकार करे जय जयकार करे जय जयकार करे वीर मेरे भैणा जय जयकार ओ जय जयकार जिन हर मन बसिया दर साचे सच्चियारा उन्हां दी शोभा जुग जुग होई शोभा जुग जुग होई सतगुर पूजिया दिन भर पूज करा। हुण कृपा करियो दास
फिर स्टेज ते जिन्ने वीर बैठे हो तीजे हिस्से च हुण सारी संगत मैं साजां नूं बंद करा के भी तुहाडी आवाज सुननी जे ढिल्ले ना पैना गज के हो जय जयकार करे जय जयकार करे जय जयकार करे जय जयकार बोलो जय जयकार करे जय जयकार करे जय जयकार करे जय जयकार सारी संगत जय जयकार हो जय जयकार करे 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 सारी संगत जय जयकार वाह नाम रयो गज के तन तन बाबा दीप सिंह जी 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 ਤੁਹਾਡੀ ਆਵਾਜ਼ मेरे नाल बोलो कोई ढिल्ला ना पवे आही करन आए इत्थे डट के वीरो तुहाडी थोड़ी जी आवाज ढिल्ली है जय जयकार करे 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 जय जयकार भैणा बोलो जय 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 सारी संगत तको धन गुरु रामदास जी धन गुरु रामदास जी प्यार ना लखो धन बाबा अज इस जगह ते मेरे बड़े प्यारे महापुरख बाबा सुच्चा सिंह जी
तिन्हां वल्लों आप जियां दियां असीसां सदका उपराला कीता गया महापुरखां दी पावन पवित्र याद मनाउण दा। बाबा ईश्वर सिंह जी दा जन्म दिहाड़ा बड़े प्यार दे नाल इस स्थान ते महापुरखां वल्लों मनाया जा रहा है। ध्यान नाल सुणिओ एक एक लफज। संसार दे विच ना कई तरह दे लोग ने। एक ਉਹ ने ਜਿਹੜੇ महापुरखां दी निंदिया करदे ने, आखो धन गुरु रामदास जी। धन गुरु रामदास जी। एक ਉਹ ਨੇ ਜਿਹੜੇ महापुरखां दी निंदिया करदे ने। निंदिया साडी गिणती कदी भी भुल के भी इन्हां दी लाइन 'ਚ ना आवे। सुणिओ ध्यान नाल, क्योंकि ये कमाई वाले सतपुरुषां दे बचन ने। कहंदे जिस घर दीयां कुल्लां तक दा अंत होना होवे ना, उस घर दे विच नाम जपण वालियां दा, बंदगी करन वालियां दा निंदक पैदा हो जांदा है। जिस घर दीयां कुल्लां तक जड़ां पट्टियां जाणियां होण ना, ਉਹ घर दे विच प्यारिओ महापुरखां दा निंदक आ जांदा है। साडी गिणती कदी भी भुल के इन्हां दी लाइन 'ਚ ना आवे ਜਿਹੜੇ नाम जपण वालियां दी निंदिया करदे ने। दूजी तरह दे लोग ये भी तुहाडे इर्द गिर्द होणगे। वो पता किहड़े? एक ਉਹ ने ਜਿਹੜੇ कमाई वालियां दी निंदिया करदे ने। एक ਉਹ ने ਜਿਹੜੇ ना कमाई वालियां दी निंदिया करदे ते ना वडियाई करदे ने। कि ਅਸੀਂ ਕੀ ਲੈਣਾ? ना निंदिया करनगे ना वडियाई करनगे। ਅਸੀਂ ਇਹਨਾਂ ਦੀ ਲਾਈਨ 'ਚ ਵੀ ਨਹੀਂ ਆਉਣਾ। ਤੇ ਇੱਕ ਉਹ ਹੁੰਦੇ ਨੇ ਜਿਹੜੇ ਮਹਾਂਪੁਰਖਾਂ ਦਾ ਸਤਿਕਾਰ ਰੱਬ ਸਮਝ ਕੇ ਕਰਦੇ ਨੇ। ਸਾਧੂਆਂ ਦਾ ਸਤਿਕਾਰ ਰੱਬ ਵਾਂਗੂ ਕਰਦੇ ਨੇ। ਜੇ ਗਿਣਤੀ ਆਵੇ ਤੇ ਸਾਡੀ ਇਹਨਾਂ ਦੀ ਲਾਈਨ ਵਿੱਚ ਆਵੇ ਜਿਹੜੇ ਕਮਾਈ ਵਾਲਿਆਂ ਦਾ ਸਤਿਕਾਰ ਰੱਬ ਵਾਂਗੂ ਕਰਦੇ ਨੇ। ਰੱਬ ਵਿੱਚ ਤੇ ਕਮਾਈ ਵਾਲਿਆਂ 'ਚ ਕੋਈ ਫਰਕ ਸਮਝਦੇ ਨਹੀਂ। और है भी फर्क कोई नहीं। सच्चाई है सच्चाई। बंदगी करन वाला बंदगी कर करके इहो जी अभेदता पा लैंदा परमेश्वर दे नाल कि जिन्ने गुण परमेश्वर विच ने वो सारे दे सारे गुण नाम जपण वाले दे विच भी आ जांदे ने। आखो धन गुरु रामदास जी। धन गुरु रामदास जी। धन गुरु रामदास जी। धन गुरु रामदास। गज के आखो धन बाबा। जिन्ने गुण रब विच ने ना, परमेश्वर विच नाम जपण वाले दे अंदर भी वो गुण आ जांदे ने। रब मिठ बोलड़ा है, नाम जपण वाले भी मिठ बोलड़े ने। रब निर्वैर है, तू निर्वैर, संत तेरे निर्मल। जेड़े नाम जपण वाले ने वो भी निर्वैर बन जांदे ने। मैं आम बंदा करदा रहिंदा मैं मेरा, पर महापुरखां दे अंदरों मैं मेरी दियां सारियां दीवारां टुट जांदियां ने। ओ प्यारिओ कदी भी किसे नाल नफरत करदे कोई नहीं। हरेक दे विच बस अपने मालक नूं तकदे ने। आखो वाहिगुरू जी। धन गुरु रामदास जी। धन गुरु रामदास जी। गज के आखो ना जी धन बाबा। निरंकार दा सुभाव है, गुर परमेश्वर दा सुभाव है अकिरत घणा नूं पालना। ते नाम जपण वाले भी अकिरत घणा दी प्रतिपालना करदे ने। पता है ये बंदा धोखेबाज है, पता है ये साडी पिठ दे विच छुरा मारन वाला है, फिर भी ओदा भला ही करदे ने, ओदियां भी झोलियां भरी जांदे ने। अकिरत घणा नूं भी पालदे ने। मैं जिहड़ी गल कर रहा ध्यान देना, नाम जपण वालियां च ते परमेश्वर विच रब विच कोई फर्क है ही नहीं। नाम जप जप के कमाई कर करके उन्हां दे अंदर भी वो गुण आ जांदे ने जेड़े गुण परमेश्वर विच मौजूद हुंदे ने। ते जे साडी गिणती आवे इन्हां दी लाइन विच आवे जेड़े महापुरखां दा सत्कार रब समझ के करदे ने। रब समझ के। आखो धन गुरु रामदास जी। धन गुरु रामदास जी। धन गुरु रामदास जी। धन गुरु रामदास जी। गज के आखो धन बाबा। असी गुरु ग्रंथ साहिब महाराज जियां दे दीदार कर रहे हैं जी। बहुते गुरु घरां विच तुसीं वेखो जिथे गुरु ग्रंथ साहिब महाराज जियां दा प्रकाश हुंदा है ना, ते महाराज दे अगे शस्त्र पए हुंदे ने। इत्थे भी वेखो खंडा रखिया महापुरखां ने। बहुतियां थावां ते वेखो शस्त्र पए हुंदे ने। गुरु ग्रंथ साहिब जी दे जदों असीं दर्शन करदे हैं,
कदी वो शस्त्रां नूं गौर नाल तक्किओ, गौर नाल। ये शस्त्र भी जेड़े ने ना वो बाबा दीप सिंह वर्गे महापुरखां दी, बाबा नंद सिंह वर्गे महापुरखां दी, बाबा ईश्वर सिंह वर्गे महापुरखां दी वडियाई करदे ने। आखो वाहिगुरू जी। ये शस्त्र भी इन्हां विच जान ते है नहीं, चेतनता ही है नहीं। ਜਿਹੜੀਆਂ ਅਚੇਤ ਚੀਜ਼ਾਂ ਨੇ ਨਾ, ਜਿਨ੍ਹਾਂ ਵਿੱਚ ਜਾਨ ਹੈ ਹੀ ਨਹੀਂ, ਇਹ ਚੀਜ਼ਾਂ ਵੀ ਮਹਾਂਪੁਰਖਾਂ ਦੀ ਵਡਿਆਈ ਕਰਦੀਆਂ। ਕਦੀ ਤੁਸੀਂ ਨੋਟ ਕਰਿਓ, ਸ਼ਸਤਰ ਇਹ ਵੀ ਮਹਾਂਪੁਰਖਾਂ ਦੀ ਨਾਮ ਜਪਣ ਵਾਲਿਆਂ ਦੀ ਵਡਿਆਈ ਕਰਦੇ ਨੇ, ਬਾਬਾ ਦੀਪ ਸਿੰਘ ਵਰਗਿਆਂ ਦੀ। ਕਿ ਅੱਜ ਜੇ ਸਾਡੀ ਜੈ ਜੈਕਾਰ ਹੈ ਤਾਂ ਕਰਕੇ ਹੈ ਕਿ ਅਸੀਂ ਬਾਬਾ ਦੀਪ ਸਿੰਘ ਵਰਗਿਆਂ ਦੇ ਹੱਥ ਵਿੱਚ ਆ ਗਏ ਹਾਂ। ਆਖੋ ਵਾਹਿਗੁਰੂ ਜੀ। ਸ਼ਸਤਰ ਤੇ ਉਹੀ ਹੈ ਨਾ, ਸ਼ਸਤਰ ਤੇ ਉਹੀ ਹੈ। ਕਿਸੇ ਜ਼ਾਲਮ ਦੇ ਹੱਥ ਵਿੱਚ ਹੋਵੇ ਉਹ ਜ਼ੁਲਮ ਕਰਦਾ ਹੈ, ਤੇ ਬਾਬਾ ਦੀਪ ਸਿੰਘ ਵਰਗਿਆਂ ਦੇ ਹੱਥ ਵਿੱਚ ਹੋਵੇ ਤੇ ਉਹ ਜ਼ੁਲਮ ਨੂੰ ਰੋਕਦਾ ਹੈ। ਸ਼ਸਤਰ ਵੀ ਮਹਾਂਪੁਰਖਾਂ ਦੀ ਵਡਿਆਈ ਕਰਦੇ ਨੇ। ਅੱਜ ਜਿਨ੍ਹਾਂ ਦੀ ਯਾਦ ਮਨਾ ਰਹੇ ਬਾਬਾ ਈਸ਼ਰ ਸਿੰਘ ਜੀ, ਦੱਸੋ ਸ਼ਸਤਰ ਬਾਬਾ ਈਸ਼ਰ ਸਿੰਘ ਜੀ ਨੂੰ ਧੰਨ ਨਹੀਂ ਕਹਿੰਦੇ ਹੋਣਗੇ? ਕਿ ਜੇ ਅੱਜ ਸਾਡਾ ਸਤਿਕਾਰ ਹੈ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਕਰਕੇ, ਆਪਣੀ ਜ਼ਿੰਦਗੀ ਦੇ ਵਿੱਚ ਤਕਰੀਬਨ ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਪੌਣੇ 8 ਲੱਖ ਪ੍ਰਾਣੀਆਂ ਦੇ ਗਲੇ ਦੇ ਵਿੱਚ ਆ ਸ਼ਸਤਰ ਪਵਾ ਦਿੱਤੇ। ਇਹ ਸ਼ਸਤਰ ਦੱਸੋ ਬਾਬਾ ਈਸ਼ਰ ਸਿੰਘ ਜੀ ਨੂੰ ਧੰਨ ਨਹੀਂ ਕਹਿੰਦੇ ਹੋਣਗੇ? ਹੈ ਜੀ। ਆਖੋ ਵਾਹਿਗੁਰੂ ਜੀ। ਪੌਣੇ 8 ਲੱਖ ਪ੍ਰਾਣੀ ਮੈਂ ਮੂੰਹੋਂ ਕਹਿਤਾ, ਤੁਸੀਂ ਸੁਣ ਲਿਆ। ਤੇ ਬੜੇ ਥੋੜੇ ਜਿਹੇ ਸਮੇਂ ਵਿੱਚ ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਇਹ ਮੇਰੀ ਬੇਨਤੀ, ਜਿਨ੍ਹਾਂ ਦੀ ਯਾਦ ਮਨਾ ਰਹੇ ਆ ਨਾ, ਉਹਨਾਂ ਦੇ ਜੀਵਨ ਵਿੱਚੋਂ ਕੁਝ ਨਾ ਕੁਝ ਗੁਣ ਵੀ ਲਈ ਜਾਇਓ। ਬਾਬਾ ਜੀ ਨੇ ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਅੱਜ ਵੀ ਇੱਥੇ ਅੰਮ੍ਰਿਤ ਸੰਚਾਰ ਹੋ ਰਿਹਾ। ਅੰਮ੍ਰਿਤ ਛਕਣ ਵਾਲੀਆਂ ਸੰਗਤਾਂ ਨੂੰ ਬੇਨਤੀ, ਕੇਸੀ ਇਸ਼ਨਾਨ ਕਰਕੇ ਭੋਰੇ ਸਾਹਿਬ ਦੇ ਬਾਹਰ ਪਹੁੰਚ ਜਾਓ। ਔਰ ਸੁਣਿਓ, ਕੋਈ ਬਹਾਨੇਬਾਜ਼ੀ ਨਾ ਰੱਖਿਓ ਆਪਣੇ ਅੰਦਰ ਜੀ, ਅਗਲੀ ਵਾਰੀ ਛਕ ਲਾਂਗੇ, ਫੇਰ ਕਦੀ ਛਕ ਲਾਂਗੇ। ਇਹ ਮੇਰੀ ਬੇਨਤੀ, ਬਾਬਾ ਈਸ਼ਰ ਸਿੰਘ ਜੀ ਕੋਲ ਵੀ ਇਹੋ ਜਿਹੇ ਬੜੇ ਆਉਂਦੇ ਸੀ। ਬਾਬਾ ਜੀ ਨੇ ਕਹਿਣਾ ਬਈ ਅੰਮ੍ਰਿਤ ਛਕ, ਕਹਿੰਦਾ ਜੀ ਅਗਲੇ ਸਾਲ ਹੋਏਗਾ ਨਾ ਅੰਮ੍ਰਿਤ ਸੰਚਾਰ ਤਾਂ ਛਕਾਂਗੇ। ਤੇ ਬਾਬਾ ਜੀ ਨੇ ਹੱਸ ਕੇ ਕਹਿਣਾ, ਭਾਈ ਤੂੰ ਕੋਈ ਪਟਾ ਵਿਖਾ ਕੇ ਆਇਆ, ਅਗਲੇ ਸਾਲ ਤੱਕ ਤੂੰ ਜਿਉਣਾ ਹੈ। ਭਰੋਸਾ ਤੇ ਇੱਕ ਸਕਿੰਟ ਦਾ ਨਹੀਂ, ਹਮ ਆਦਮੀ ਹਾਂ ਇੱਕਦਮੀ, ਮੌਲਤ ਮੌਤ ਨਾ ਜਾਣਾ। ਇੱਕ ਸਾਹ ਦਾ ਤੇਰੇ ਭਰੋਸਾ ਨਹੀਂ ਕਿ ਜਿਹੜਾ 2.5 ਗਿੱਠਾਂ ਦਾ ਸਾਹ ਅੰਦਰ ਗਿਆ, ਕੀ ਪਤਾ ਇਹਨੇ ਮੁੜ ਕੇ ਆਉਣਾ ਵੀ ਹੈ ਬਾਹਰ ਕਿ ਨਹੀਂ ਆਉਣਾ। ਐਵੇਂ ਇਹ ਨਾ ਕਿਹਾ ਕਰੋ ਜੀ ਅਗਲੇ ਸਾਲ ਛਕ ਲਾਂਗੇ, ਸਮਾਂ ਬਣਿਆ ਆ ਮਨ ਤੇ ਕੰਟਰੋਲ ਕਰਕੇ ਛਕ ਲਿਆ ਕਰੋ ਅੰਮ੍ਰਿਤ। ਕਈ ਕਹਿੰਦੇ ਜੀ ਅੰਮ੍ਰਿਤ ਤੇ ਛਕ ਲਈਏ ਪਰ ਰਹਿਤ ਨਹੀਂ ਰੱਖੀ ਜਾਣੀ। ਰਹਿਤ ਉਹ ਇੱਕ ਪਾਸੇ ਕਹਿਣਾ ਸਭ ਕੁਝ ਗੁਰੂ ਦੇ ਹੱਥ ਵਿੱਚ ਹੈ ਜੀ। ਉਦਮ ਕਰ, ਆਪਣੇ ਕੰਮ ਦੇ ਵਿੱਚ ਉਦਮ ਕਰ। ਅੰਮ੍ਰਿਤ ਛਕ ਲਿਆ, ਰਹਿਤ ਰੱਖਣ ਦਾ ਉਦਮ ਕਰ। ਜਾਣ ਬੁੱਝ ਕੇ ਕੋਈ ਬੇਦਬੀ ਨਾ ਹੋਵੇ। ਅਣਜਾਣਪੁਣੇ ਦੀਆਂ ਛੋਟੀਆਂ ਮੋਟੀਆਂ ਗਲਤੀਆਂ ਨੂੰ ਤੇ ਉਹ ਬਖਸ਼ੀ ਦਿੰਦਾ ਹੈ। ਉਦਮ ਤੇ ਕਰ, ਇਹ ਨਾ ਕਹਿ ਮੈਂ ਤਾਂ ਅੰਮ੍ਰਿਤ ਨਹੀਂ ਛਕਦਾ, ਕਿਤੇ ਬੇਦਬੀ ਨਾ ਹੋ ਜੇ, ਰਹਿਤ ਨਹੀਂ ਰੱਖੀ ਜਾਣੇ। ਤੇ ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਅੰਮ੍ਰਿਤ ਨਾ ਛਕਣਾ ਹੀ ਸਭ ਤੋਂ ਵੱਡੀ ਬੇਦਬੀ ਹੈ। ਅੰਮ੍ਰਿਤ ਨਾ ਛਕਣਾ ਹੀ ਸਭ ਤੋਂ ਵੱਡੀ ਬੇਦਬੀ ਹੈ। ਇਸ ਕਰਕੇ ਮੇਰੀ ਬੇਨਤੀ, ਜਿਨ੍ਹਾਂ ਦਾ ਦਿਨ ਮਨਾ ਰਹੇ ਆ ਨਾ, ਉਹਨਾਂ ਦਾ ਬਚਨ ਵੀ ਮੰਨੀਏ। ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਤਿਆਰ ਬਰ ਤਿਆਰ ਹੋ ਕੇ ਪਹੁੰਚ ਜਾਓ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ। ਤੇ ਕਈਆਂ ਨੇ ਆਉਣਾ, ਮਹਾਂਪੁਰਖੋ ਅਸੀਂ ਤੇ ਅੰਮ੍ਰਿਤ ਛਕਣ ਲਈ ਤਿਆਰ ਹੋ ਗਏ ਪਰ ਧੀ ਨੂੰ ਨਹੀਂ ਛਕਾਉਣਾ। ਬਈ ਕਿਉਂ ਨਹੀਂ ਛਕਾਉਣਾ? ਪਤਾ ਨਹੀਂ ਅੱਗੇ ਜਾ ਕੇ ਘਰ ਕਿਹੋ ਜਿਹਾ ਲੱਭਣਾ। ਤੇ ਬਾਬਾ ਜੀ ਨੇ ਹੱਸ ਕੇ ਕਹਿਣਾ, ਭਾਈ ਇਹਦਾ ਮਤਲਬ ਤੂੰ ਪਹਿਲੇ ਆਪਣੀ ਧੀ ਲਈ ਸੋਚਿਆ ਹੋਇਆ ਕਿ ਕੋਈ ਜੁਆਰੀਆ ਲੱਭਣਾ, ਕੋਈ ਸ਼ਰਾਬੀਆ ਲੱਭਣਾ। ਉਹ ਤੂੰ ਪਰਿਵਾਰ ਸਮੇਤ ਅੰਮ੍ਰਿਤ ਛਕ, ਗੁਰੂ ਦੀ ਮੋਹਰ ਲਵਾ। ਇਹ ਗੱਲ ਸੁਣ ਕੇ ਭਰਵਾਂ ਜਕਾਰਾ ਦੇਣਾ। ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਤੂੰ ਪਰਿਵਾਰ ਸਮੇਤ ਅੰਮ੍ਰਿਤ ਛਕ। ਜਦੋਂ ਤੇਰੀ ਧੀ ਨੇ ਵੀ ਅੰਮ੍ਰਿਤ ਛਕ ਲਿਆ, ਉਹ ਤੇਰੀ ਧੀ ਨਹੀਂ, ਉਹ ਤੇ ਬਾਜਾਂ ਵਾਲੇ ਦੀ ਧੀ ਬਣ ਜੇਗੀ। ਤੇ ਜਦੋਂ ਬਾਜਾਂ ਵਾਲੇ ਦੀ ਉਹ ਧੀ ਬਣ ਗਈ, ਬਾਜਾਂ ਵਾਲੇ ਦੀ ਡਿਊਟੀ ਲੱਗ ਜੇਗੀ ਆਪਣੀ ਧੀ ਦੇ ਲਈ ਵਰ ਲੱਭਣ ਦੀ। ਤੇ ਬਾਜਾਂ ਵਾਲਾ ਕਦੀ ਵੀ ਮਾੜਾ ਨਹੀਂ ਕਰੇਗਾ, ਮਾੜਾ ਨਹੀਂ ਕਰੇਗਾ।
ਧੀ ਲਈ ਆਪਣੀ ਇਹ ਮੇਰੀ ਬੇਨਤੀ ਹੈ ਪਰਿਵਾਰਾਂ ਸਮੇਤ ਅੰਮ੍ਰਿਤ ਛਕਿਆ ਕਰੋ ਹਾਂਜੀ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਦੇਖੋ ਪਿਆਰਿਓ ਅੱਜ ਸ਼ਸਤਰ ਦੱਸੋ ਬਾਬਾ ਈਸ਼ਰ ਸਿੰਘ ਜੀ ਨੂੰ ਧੰਨ ਨਹੀਂ ਕਹਿੰਦੇ ਹੋਣਗੇ ਕਿ ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਤੁਸੀਂ ਗੁਰੂ ਦੇ ਜਹਾਜ਼ੇ ਚਾੜਿਆ ਪੌਣੇ 8 ਲੱਖ ਪ੍ਰਾਣੀਆਂ ਦੇ ਗਲੇ ਦੇ ਵਿੱਚ ਆ ਕਿਰਪਾਨਾਂ ਪਵਾਤੀਆਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ ਸ਼ਸਤਰ ਵੀ ਬਾਬਾ ਈਸ਼ਰ ਸਿੰਘ ਜੀ ਨੂੰ ਧੰਨ ਕਹਿੰਦੇ ਮੇਰੇ ਮਨ ਦੀ ਭਾਵਨਾ ਗੱਜ ਕੇ ਬੋਲਿਓ ਕੋਈ ਰਸਨਾ ਵਾਂਝੀ ਨਾ ਰਹੇ ਸਿੱਧੀ ਧਾਰਨਾ ਵਿੱਚ ਮੈਂ ਪੜ ਰਿਹਾ ਤੇ ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਭੈਣਾ ਗੱਜ ਕੇ ਸਾਰੀ ਦੁਨੀਆ ਮਹਾਂਪੁਰਖਾਂ ਦੀ ਵਡਿਆਈ ਕਰਦੀ ਕਿਵੇਂ ਹੋ ਜੈ ਜੈਕਾਰ ਕਰੇ ਜੈ ਜੈਕਾਰ ਕਰੇ ਜੈ ਜੈਕਾਰ ਕਰੇ ਜੈ ਜੈਕਾਰ ਕਰੇ ਬੋਲੋ ਵੀਰੋ ਭੈਣਾ ਜੈ ਜੈਕਾਰ ब्रह्म ज्ञानी एक ऊपर आस ब्रह्म ज्ञानी का नहीं विनाश ब्रह्म ज्ञानी के गरीबी समाहा ब्रह्म ज्ञानी पर उपकार उमहा ब्रह्म ज्ञानी के नाही कंदा ब्रह्म ज्ञानी ले तामत बंदा ब्रह्म ज्ञानी के होए सो भला ब्रह्म ज्ञानी सफल फुला ब्रह्म ज्ञानी संग सगले उधार नानक ब्रह्म ज्ञानी जपे सकल संसार जय जयकार करे 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 जय जयकार जय जयकार करे जय जयकार करे कहना बोलो जय जयकार जय जय करो जय जयकार रज के गुरु 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 और जोर लाओ और जोर लाओ जय जयकार करे जय जयकार जय जयकार करे 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 जय जयकार कहना बोलो जय जय
ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਧੰਨ ਬਾਬਾ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋ ਤੁਹਾਨੂੰ ਸ਼ਸਤਰਾਂ ਦੇ ਦਰਸ਼ਨ ਹੁੰਦੇ ਨੇ। ਕਦੀ ਗੌਰ ਨਾਲ ਤੱਕਿਓ, ਸ਼ਸਤਰ ਵੀ ਬਾਬਾ ਦੀਪ ਸਿੰਘ ਜੀ, ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵਰਗੇ ਮਹਾਂਪੁਰਖਾਂ ਦੀ ਵਡਿਆਈ ਕਰਦੇ ਨੇ ਕਿ ਅੱਜ ਜੇ ਜਗਤ ਦੇ ਵਿੱਚ ਸਤਿਕਾਰ ਸਾਡਾ ਹੈ ਤੇ ਤੁਹਾਡੇ ਵਰਗੇ ਮਹਾਂਪੁਰਖਾਂ ਦੇ ਕਰਕੇ। ਹੁਣ ਦੂਜੀ ਚੀਜ਼, ਗੁਰੂ ਜੀ ਤੋਂ ਪਹਿਲੇ ਤੁਸੀਂ ਕੀ ਵੇਖਦੇ ਹੋ? ਇੱਥੇ ਵੀ ਵੇਖ ਰਹੇ ਸ਼ਸਤਰ ਵੀ ਪਏ ਨੇ, ਫਿਰ ਪਏ ਨੇ ਫੁੱਲ। ਹੁਣ ਕਦੀ ਨੋਟ ਕਰਨਾ, ਸ਼ਸਤਰਾਂ ਦੇ ਵਿੱਚ ਉਦਾਂ ਜਾਨ ਨਹੀਂ, ਫੁੱਲਾਂ ਦੇ ਵਿੱਚ ਥੋੜੀ ਜਿਹੀ ਜਾਨ ਹੈ। ਕਦੀ ਨੋਟ ਕਰਿਓ ਪਿਆਰਿਓ, ਇਹ ਫੁੱਲ ਵੀ ਵਡਿਆਈ ਕਰਦੇ ਨੇ ਨਾਮ ਜਪਣ ਵਾਲਿਆਂ ਦੀ। ਹੁਣ ਫੁੱਲਾਂ ਦਾ ਅਸਲੀ ਕੰਮ ਕੀ ਹੈ? ਸੁਗੰਧੀ ਦੇਣਾ, ਸੁਗੰਧੀ ਦੇਣਾ, ਖੁਸ਼ਬੂ ਦੇਣਾ। ਇਹ ਫੁੱਲ ਵੀ ਮਹਾਂਪੁਰਖਾਂ ਦੀ ਵਡਿਆਈ ਕਰਦੇ ਨੇ ਕਿ ਸਾਡੀ ਅਸਲੀ ਚੀਜ਼ ਨੂੰ ਪਛਾਣਿਆ ਤੇ ਮਹਾਂਪੁਰਖਾਂ ਨੇ ਪਛਾਣਿਆ। ਬਾਬਾ ਦੀਪ ਸਿੰਘ ਜੀ ਵਰਗਿਆਂ ਨੇ, ਬਾਬਾ ਈਸ਼ਰ ਸਿੰਘ ਵਰਗਿਆਂ ਨੇ ਖੁਸ਼ਬੋਈ ਪਰ ਉਪਕਾਰ ਕੀਤੇ ਨੇ ਆਪਣੀ ਲਾਈਫ ਦੇ ਵਿੱਚ। ਖੁਸ਼ਬੋਈ ਪਰ ਉਪਕਾਰ। ਬਾਬਾ ਦੀਪ ਸਿੰਘ ਜੀ ਦਾ ਜੀਵਨ ਪੜੋ। ਬਾਬਾ ਜੀ ਨੇ ਪਿਆਰਿਓ, ਇਹ ਤੇ ਸਭ ਨੇ ਸੁਣਿਆ, ਇਹ ਤੇ ਸਭ ਨੇ ਪੜਿਆ ਕਿ ਬਾਬਾ ਜੀ ਨੇ ਹਿੰਦੂ ਵੀਰਾਂ ਦੀਆਂ ਬਹੁ ਬੇਟੀਆਂ ਨੂੰ ਮੁਗਲਾਂ ਤੋਂ ਬਚਾਇਆ। ਬੜੀ ਵਾਰੀ ਸੁਣਿਆ, ਪੜਿਆ, ਪਰ ਕਦੀ ਇਹ ਨਾ ਸੁਣਿਆ ਨਾ ਪੜਿਆ ਕਿ ਜਦੋਂ ਬਾਬਾ ਦੀਪ ਸਿੰਘ ਜੀ ਨੇ ਕਿਸੇ ਦੀ ਵੀ ਕੋਈ ਮਦਦ ਕੀਤੀ ਤੇ ਆਪਣੀ ਕੋਈ ਜਗ੍ਹਾ ਬਣਾ ਲਈ ਕਿ ਸਮਾਂ ਆਉਣ ਤੇ ਇਹਦੇ ਪਰਿਵਾਰ ਨੂੰ ਇਦਾਂ ਮੈਂ ਵਰਤਣਾ ਹੈ। ਕਿਉਂਕਿ ਦੋ ਤਰ੍ਹਾਂ ਦਾ ਪਰ ਉਪਕਾਰ ਹੁੰਦਾ ਹੈ। ਇੱਕ ਹੁੰਦਾ ਹੈ ਸਵਾਰਥੀ ਪਰ ਉਪਕਾਰ, ਇੱਕ ਹੁੰਦਾ ਖੁਸ਼ਬੋਈ। ਸਵਾਰਥੀ ਪਰ ਉਪਕਾਰ ਕੀ? ਮੰਨ ਲਓ ਤੁਹਾਡੀ ਸਿਫਾਰਿਸ਼ ਨਾਲ, ਤੁਹਾਡੇ ਕੀਤੇ ਕੋਈ ਸਾਈਨਾਂ ਨਾਲ ਕਿਸੇ ਨੂੰ ਬੈਂਕ ਵਿੱਚੋਂ 5 ਲੱਖ ਲੋਨ ਮਿਲ ਗਿਆ। ਤੁਸੀਂ ਉਸੇ ਵੇਲੇ ਆਪਣੇ ਅੰਦਰ ਜਗ੍ਹਾ ਬਣਾ ਲਈ ਕਿ ਮੇਰੇ ਕਰਕੇ ਇਹਨੂੰ ਲੋਨ ਮਿਲਿਆ, ਫਲਾਣੇ ਵੇਲੇ ਇਹਨੂੰ ਮੈਂ ਵਰਤਣਾ ਹੈ, ਇਹਦੀ ਮੈਂ ਵਰਤੋਂ ਕਰਨੀ ਹੈ। ਇੱਕ ਹੈ ਸਵਾਰਥੀ ਪਰਉਪਕਾਰ, ਇੱਕ ਹੈ ਖੁਸ਼ਬੋਈ ਪਰਉਪਕਾਰ। ਹੁਣ ਪਰਫਿਊਮ ਦੀ ਸ਼ੀਸ਼ੀ ਚੱਕੋ, ਸੈਂਟ ਦੀ ਸ਼ੀਸ਼ੀ ਨੂੰ ਚੱਕਿਆ ਤੁਸੀਂ, ਸੈਂਟ ਸਪਰੇ ਕਰ ਦਿਓ ਸਭ ਪਾਸੇ, ਖੁਸ਼ਬੂ ਤੇ ਸਭ ਨੂੰ ਆਏਗੀ ਪਰ ਸੈਂਟ ਜਗ੍ਹਾ ਨਹੀਂ ਘੇਰੇਗਾ। ਇਹ ਹੁੰਦਾ ਖੁਸ਼ਬੋਈ ਪਰਉਪਕਾਰ। ਇੱਕ ਹੱਥ ਨੇ ਪਰਉਪਕਾਰ ਕੀਤਾ ਤੇ ਦੂਜੇ ਨੂੰ ਪਤਾ ਵੀ ਨਾ ਲੱਗਣ ਦਿੱਤਾ। ਆਖੋ ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਲਾਈਫ ਵਿੱਚ ਕਰਿਓ ਪਰਉਪਕਾਰ ਤੇ ਖੁਸ਼ਬੋਈ ਪਰਉਪਕਾਰ ਕਰਿਓ, ਸਵਾਰਥੀ ਨਾ ਕਰਿਓ। ਕਦੀ ਜਗ੍ਹਾ ਨਾ ਘੇਰਿਓ, ਜਗ੍ਹਾ ਨਾ ਬਣਾਇਓ। ਬਾਬਾ ਦੀਪ ਸਿੰਘ ਜੀ ਨੇ ਖੁਸ਼ਬੋਈ ਪਰਉਪਕਾਰ ਕੀਤਾ ਤੇ ਕਦੀ ਨੋਟ ਕਰਨਾ, ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ, ਉਹਨਾਂ ਨੇ ਵੀ ਲਾਈਫ ਵਿੱਚ ਖੁਸ਼ਬੋਈ ਪਰਉਪਕਾਰ ਕੀਤੇ ਨੇ। ਜਗ੍ਹਾ ਨਹੀਂ ਬਣਾਈ ਆਪਣੀ। ਜਿੱਥੇ ਵੀ ਜਾਂਦੇ ਨੇ ਮਹਾਂਪੁਰਖ, ਜੇ ਗਏ ਨੇ ਕਲਕੱਤੇ ਤੇ ਪਿਆਰਿਓ ਉੱਥੋਂ ਦਾ ਵੱਡਾ ਟਰਾਂਸਪੋਰਟਰ ਹੈ ਬਖਸ਼ੀ ਸਿੰਘ, ਕਹਿੰਦਾ ਜੀ ਬੜਾ ਆਨੰਦ ਆਇਆ, ਥੋੜੇ ਦਿਨ ਹੋਰ ਵਧਾ ਦਿਓ ਦੀਵਾਨ ਦੇ। ਬਾਬਾ ਈਸ਼ਰ ਸਿੰਘ ਜੀ ਜਦੋਂ ਕਥਾ ਕਰਦੇ ਸੀ ਸੰਗਤਾਂ ਝੂਮਦੀਆਂ ਸੀ। ਝੂਮਣ ਵੀ ਕਿਉਂ ਨਾ, ਜ਼ੁਬਾਨ 'ਚ ਰਸ ਸੀ, ਕਮਾਈ ਸੀ, ਪ੍ਰੈਕਟੀਕਲ ਜੀਵਨ ਸੀ। ਤੇ ਜਦੋਂ ਪ੍ਰੈਕਟੀਕਲ ਜੀਵਨ ਵਾਲਾ ਕੁਝ ਬੋਲਦਾ ਹੈ ਨਾ, ਉਹਦੇ ਫਿਰ ਇੱਕ ਇੱਕ ਬੋਲੇ ਹੋਏ ਬੋਲ ਸਾਹਮਣੇ ਵਾਲੇ ਦੇ ਹਿਰਦੇ ਤੇ ਪਹੁੰਚਦੇ ਨੇ। ਸੰਗਤਾਂ ਨੇ ਝੂਮਣਾ, ਸਾਰੇ ਜਾਣੇ ਇਕੱਠੇ ਹੋ ਕੇ ਉਹਦੇ ਕੋਲ ਗਏ ਕਿ ਤੁਸੀਂ ਬਾਬਾ ਜੀ ਨੂੰ ਬੇਨਤੀ ਕਰੋ 2-3 ਦਿਨ ਦੀਵਾਨ ਹੋਰ ਵਧਾ ਦੇਣ। ਤੇ ਜਦੋਂ ਆਇਆ, ਵੱਡਾ ਟਰਾਂਸਪੋਰਟਰ ਸੀ, ਤੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਜੀ ਆਪ ਜੀ ਕਿਰਪਾ ਕਰੋ, ਸੰਗਤ ਕਹਿ ਰਹੀ 2-3 ਦਿਨ ਹੋਰ ਵਧਾਓ ਦੀਵਾਨਾਂ ਦੇ। ਬਾਬਾ ਜੀ ਕਹਿੰਦੇ ਅੱਗੇ ਬੜੇ ਰੁਝੇਵੇਂ ਨੇ। ਜਦੋਂ ਫਿਰ ਬੇਨਤੀ, ਤੀਜੀ ਵਾਰੀ ਬੇਨਤੀ, ਬਾਬਾ ਜੀ ਕਹਿੰਦੇ ਅੱਛਾ ਸੰਗਤ ਕਹਿ ਰਹੀ, ਤੁਸੀਂ ਕਹਿ ਰਹੇ ਹੋ ਦੀਵਾਨ ਵਧਾ ਦੇ ਨੇ 2-3 ਦਿਨ, ਪਰ ਉਹਦੀ ਭੇਟਾ ਲੱਗਣੀ ਹੈ। ਤੇ ਮਨ ਵਿੱਚ ਹੀ ਸੋਚਦਾ ਹੈ, ਕਹਿੰਦਾ ਚਲੋ ਵੱਡੇ ਮਹਾਂਪੁਰਖ ਨੇ 50,000 ਮੰਗ ਲੈਣਗੇ। ਵੱਡਾ ਬੰਦਾ ਸੀ ਉਦੋਂ ਦਾ, 50,000 ਹੁਣ ਦੇ ਲੱਖਾਂ ਲਾ ਲਓ। ਕਹਿੰਦਾ ਕੋਈ ਨਹੀਂ ਦੇ ਦਿਆਂਗੇ। ਅੰਦਰ ਹੀ ਸੋਚਦਾ ਹੈ। ਬਾਬਾ ਜੀ ਕਹਿੰਦੇ ਨਹੀਂ, ਜਿੰਨੀ ਤੂੰ ਸੋਚਦਾ ਹੈ ਨਾ ਘੱਟ ਸੋਚੀ ਆ। ਇਹ ਤੋਂ ਬਾਅਦ ਇੱਕਦਮ ਹੱਕਾ ਬੱਕਾ ਰਹਿ ਗਿਆ। ਮੈਂ ਤੇ ਅੰਦਰ ਸੋਚਦਾ, ਆਪਣੇ ਅੰਦਰ ਹੀ ਫੁਰਨਾ ਬਣਾਇਆ, ਕੋਈ ਨਹੀਂ ਲੱਖ ਦੇ ਦਿਆਂਗੇ। ਬਾਬਾ ਜੀ ਕਹਿੰਦੇ ਅਜੇ ਵੀ ਥੋੜੀ ਸੋਚਦਾ ਹੈ। ਕਹਦੇ ਹੋ ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਬਾਬਾ ਜੀ ਤੁਸੀਂ ਫਿਰ ਦੱਸ ਦਿਓ ਕਿੰਨੀ ਕੁ ਭੇਟਾ ਚਾਹੀਦੀ ਹੈ।
ਤੇ ਬਾਬਾ ਈਸ਼ਰ ਸਿੰਘ ਜੀ ਕਹਿਣ ਲੱਗੇ ਦੱਸ ਅੰਮ੍ਰਿਤ ਛਕਿਆ ਹੀ? ਕਹਿੰਦਾ ਜੀ ਨਹੀਂ ਛਕਿਆ। ਕਹਿੰਦੇ ਫਿਰ ਸਾਡੀ ਇਹ ਭੇਟ ਹੈ, ਤੂੰ ਪਰਿਵਾਰ ਸਮੇਤ ਸੰਗੀਆਂ ਸਾਥੀਆਂ ਸਮੇਤ ਅੰਮ੍ਰਿਤ ਛਕ ਲੈ। 2 ਦਿਨ ਕੀ 5 ਦਿਨ ਦੀਵਾਨ ਹੋਰ ਵਧਾ ਦੇਾਂਗੇ। ਹੋਰ ਸਮਾਂ ਦੇ ਦੇਾਂਗੇ। ਤੇ ਉਸ ਵੇਲੇ ਉਹ ਵੀ ਚਰਨਾਂ ਤੇ ਢਹਿ ਪਿਆ। ਕਹਿੰਦਾ ਮਹਾਂਪੁਰਖੋ ਬੜੇ ਆਏ ਬਾਬੇ, ਬੜੇ ਆਏ ਮਹਾਂਪੁਰਖ ਜਿਨ੍ਹਾਂ ਦੀ ਨਿਗਾਹ ਸੀ ਕੇਵਲ ਤੇ ਕੇਵਲ ਮੇਰੀ ਮਾਇਆ ਦੇ ਉੱਤੇ। ਪਰ ਆ ਜੀਵਨ ਦੇ ਵਿੱਚ ਪਹਿਲਾ ਇਹੋ ਜਿਹਾ ਮਿਲਿਆ ਜਿਨੇ ਮੇਰੀ ਮਾਇਆ ਵੱਲ ਨਹੀਂ ਤੱਕਿਆ, ਮੇਰੇ ਜੀਵਨ ਵੱਲ ਤੱਕਿਆ। ਆਖੋ ਧੰਨ ਗੁਰੂ ਰਾਮਦਾਸ ਜੀ। किसी ने पूछा तेरा घर बार कितना, किसी ने पूछा तेरा कारोबार कितना, किसी ने पूछा तेरा कारोबार कितना, पर कोई विरला हुंदा है, विरला विरला। बाबा नंद सिंह जी वर्गा, बाबा ईशर सिंह जी वर्गा, बाबा कुंदन सिंह जी वर्गा जेड़ा पुछदा वो दस प्यारिया तेरा गुरु दे चरणां नाल प्यार कितना। जी कोई विरला हुंदा है, नहीं तो घर बार तक। किसी ने पूछा तेरा घर बार कितना, किसी ने पूछा तेरा संसार कितना, किसी ने पूछा तेरा परिवार कितना। कोई विरला है जेड़ा कहंदा दस तेरा गुरु चरणां नाल प्यार कितना। चरणां ते ढह पिया। कहंदा पहले इहो जे वेखे जिन्हां ने मेरे जीवन दे उत्ते निगाह रखी। ते पढ़ियो किते इतिहास अपने सारे संगी साथियां समेत हजारां दी गिणती दे विच इहने अमृत छकिया। ते बाबा जी ने कोई अमृत छका के थोड़ी किया इदां सेवा चल रही जां कोई कार चल रहा बई इन्नी माया दे नहीं, पर उपकार कीता दूजियां नूं जोड़न दा, पर अपनी जगह नहीं बनाई। खुशबोई पर उपकार कीते ने, खुशबोई बस निगाह रखी है जेड़ा साडे कोल आया केड़ा ढंग बनाईए इहदा जीवन उच्चा चुकिया जावे। तकरीबन 7 के 8 मिनट रह गए ने बाकी अपने। आखो धन गुरु रामदास जी। धन गुरु रामदास जी। ते मैं समय दे विच रह के समाप्ति करनी तां नहीं आपां जाणना। एक बारी आखो धन गुरु रामदास जी। धन गुरु रामदास जी। गज के आखो ने जी धन बाबा। देखो ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਸ਼ਸਤਰਾਂ ਦੇ ਦਰਸ਼ਨ ਹੁੰਦੇ। ਸ਼ਸਤਰ ਵੀ ਕਹਿ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ। ਕਹੋ ਧੰਨ ਬਾਬਾ, ਗੱਜ ਕੇ ਬੋਲੋ ਧੰਨ ਬਾਬਾ। ਸ਼ਸਤਰ ਵੀ ਕਹਿ ਰਹੇ ਧੰਨ ਬਾਬਾ ਈਸ਼ਰ ਸਿੰਘ ਜੀ। ਧੰਨ ਬਾਬਾ ਈਸ਼ਰ ਸਿੰਘ ਜੀ। ਉਸ ਤੋਂ ਬਾਅਦ ਦਰਸ਼ਨ ਹੁੰਦੇ ਨੇ ਫੁੱਲਾਂ ਦੇ, ਫੁੱਲ ਵੀ ਕਹਿ ਰਹੇ ਨੇ ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਈਸ਼ਰ ਸਿੰਘ ਜੀ। ਧੰਨ ਬਾਬਾ ਈਸ਼ਰ ਸਿੰਘ ਜੀ। ਉਸ ਤੋਂ ਬਾਅਦ ਜਦੋਂ ਅਸੀਂ ਦਰਸ਼ਨ ਕਰਦੇ ਆ ਸ਼ਸਤਰਾਂ ਦੇ ਵੀ ਦਰਸ਼ਨ ਹੁੰਦੇ, ਫੁੱਲਾਂ ਦੇ ਵੀ ਦਰਸ਼ਨ ਹੁੰਦੇ, ਤੇ ਮੇਨ ਅਸੀਂ ਦਰਸ਼ਨ ਕਿਹਨਾਂ ਦੇ ਕਰਦੇ ਆ, ਕਿਹਨਾਂ ਅੱਗੇ ਮੱਥਾ ਟੇਕਦੇ? ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾ। ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਲੈ ਲਓ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਵੀ ਤੁਹਾਨੂੰ ਆਵਾਜ਼ ਆਏਗੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਨੰਦ ਸਿੰਘ ਜੀ, ਧੰਨ ਬਾਬਾ ਈਸ਼ਰ ਸਿੰਘ ਜੀ, ਧੰਨ ਬਾਬਾ ਕੁੰਦਨ ਸਿੰਘ ਜੀ। ਤੁਸੀਂ ਕਹੋਗੇ ਇਹ ਕੀ ਕਹੀ ਜਾਂਦੇ? हाँ प्यारिओ, गुरु ग्रंथ साहिब जी दी बाणी भी नाम जपण वालियां दी वडियाई करदी। आखो वाहिगुरू जी। आ वडियाई नहीं ते होर की है? हर मन तन वसिया सोई जय जयकार करे सब कोई। ये वडियाई महापुरखां दी नहीं ते होर की है? हम संतन की रेण प्यारे, हम संतन की सरना, संत हमारी ओर सतानी, संत हमारा गैण। ए वडियाई नहीं ते होर की है? जिनके चोले रतड़े प्यारे कंत तना के पास, धूड़ तना की जे मिले जी कहो नानक की अरदास। ए वडियाई नहीं ते होर की है? जो हर 10 की उस्तत है साहर की वडियाई। ए वडियाई नहीं ते होर की है? पिंगल पर्वत पार परे खल चतन कीता, अंदले तेरे भवन सूझिया, गुर भेट पुनीता, महिमा साधु संग की सुनियो मेरे मीता। ए वडियाई नहीं ते होर की है? और गुरु ग्रंथ साहिब जी की बाणी भी महापुरखां दी वडियाई करती है। कदी मैं कहना सारी बाणी सहज पाठ नहीं कीता ना, लाइफ दे विच जरूर करियो। सुखमनी साहिब ते कीती होएगी ना, सारे ने तकरीबन पढ़ी होएगी, सुनी होएगी। सुखमनी साहिब विच वेखो जिथे महापुरखां दी उस्तति लिख दित्ती, गुरु अर्जन देव पातशाह जी ने सीधा ही कहता जेड़े निंदिया करनगे उन्हां दा बेड़ा गर्क हो जाना। कह दो वाहिगुरू जी।
13ਵੀਂ ਅਸ਼ਟਪਦੀ ਕਦੀ ਪੜ੍ਹ ਕੇ ਵੇਖ ਲੈਣਾ। ਮੈਂ ਸਿੱਧੇ ਲਫ਼ਜ਼ਾਂ ਵਿੱਚ ਬੋਲ ਦਿੱਤਾ ਹੈ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਗੱਲ ਖੋਲ ਕੇ ਰੱਖ ਦਿੱਤੀ ਕਿ ਜਿਹੜਾ ਮਹਾਂਪੁਰਖਾਂ ਦੀ ਨਿੰਦਿਆ ਕਰਦਾ ਉਹਨਾਂ ਦਾ ਹਾਲ ਕੀ ਹੁੰਦਾ। ਵਡਿਆਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਸਾਡੀ ਆਵੇ ਗਿਣਤੀ, ਇਹ ਮੇਰੀ ਬੇਨਤੀ, ਮਹਾਂਪੁਰਖਾਂ ਦੀ ਵਡਿਆਈ ਕਰਨ ਵਾਲਿਆਂ ਦੇ ਵਿੱਚ ਸਾਡੀ ਗਿਣਤੀ ਆਵੇ, ਨਿੰਦਿਆ ਕਰਨ ਵਾਲਿਆਂ ਦੇ ਵਿੱਚ ਅਸੀਂ ਸ਼ਾਮਲ ਨਾ ਹੋਈਏ। ਗੁਰੂ ਕਿਰਪਾ ਕਰੇ। ਸਮਾਂ ਹੋ ਰਿਹਾ ਸਮਾਪਤੀ ਦਾ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਆਪਾਂ ਸਮਾਪਤੀ ਕਰਨੀ। ਭੁੱਲ ਚੁੱਕ ਦੀ ਖਿਮਾ ਕਰ ਦੇਣਾ, ਅਸੀਸ ਦੇਣਾ। ਜੋ ਸੰਗਤਾਂ ਰੋਜ਼ਾਨਾ 3 ਤੋਂ 4 ਦੁਪਹਿਰੀ ਪੀਟੀਸੀ ਸਿਮਰਨ ਤੇ ਦੇਖਦੀਆਂ ਨੇ ਸਮਾਗਮ, ਉਹਨਾਂ ਨੂੰ ਪਤਾ ਹੈ ਕਿਵੇਂ ਭਾਈ ਸਾਹਿਬ ਗੁਰ ਇਕਬਾਲ ਸਿੰਘ ਜੀ ਦੀਆਂ ਸੀਸਾਂ ਸਦਕਾ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਜੋ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ ਹੈ, ਜਿੱਥੇ ਗ੍ਰੰਥੀ ਸਿੰਘਾਂ ਦੇ ਬੱਚੇ ਔਰ ਜਿਨ੍ਹਾਂ ਦੀਆਂ 3 ਬੇਟੀਆਂ ਵਿਧਵਾ ਬੀਬੀਆਂ ਦੇ ਬੱਚੇ ਬਿਲਕੁਲ ਫ੍ਰੀ ਪੜ੍ਹ ਰਹੇ। ਹਸਪਤਾਲ ਚੱਲ ਰਿਹਾ, 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ। ਜਿਹੜੇ ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ, ਔਰ ਜਿਹੜੀ ਦਵਾਈ ਬਾਜ਼ਾਰੋਂ 100 ਦੀ ਮਿਲਦੀ ਉੱਥੇ 30 ਦੀ ਦਿੱਤੀ ਜਾਂਦੀ। ਤੇ ਜਿਹੜਾ ਨਾ ਦੇ ਸਕੇ ਉਹਦੇ ਲਈ ਫ੍ਰੀ ਹੈ ਹਸਪਤਾਲ। ਕਦੀ ਆ ਕੇ ਤੱਕੋ, ਰਾਮ ਤੀਰਥ ਰੋਡ ਤੇ। ਪਿਆਰਿਓ, ਮਹਾਰਾਜ ਜੀ ਦੀ ਕਿਰਪਾ ਨਾਲ ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਰਾਹੀਂ 2000 ਤੋਂ ਵੀ ਵੱਧ ਪ੍ਰੇਮੀ ਰੋਜ਼ਾਨਾ ਪ੍ਰਸ਼ਾਦਾ ਛਕਦੇ ਨੇ। ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ, ਜਿੱਥੇ ਜਿੱਥੇ ਲੋੜ ਹੁੰਦੀ ਪ੍ਰਸ਼ਾਦਾ ਸੰਗਤਾਂ ਲਈ ਤਿਆਰ ਕਰਕੇ ਪਹੁੰਚਾਇਆ ਜਾਂਦਾ ਹੈ। ਇੱਥੇ ਹੀ ਜੋ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ। ਲੜਕਿਆਂ ਦਾ 10ਵੀਂ ਪਾਸ ਲੜਕਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ ਹੈ। ਤਬਲੇ ਦੀ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ ਨਾਲ ਪਿਆਰਿਓ ਅੰਮ੍ਰਿਤ ਵੇਲੇ ਦੀ ਸੰਭਾਲ, ਸੰਧਿਆ ਦੇ ਸਮੇਂ ਦੀ ਸੰਭਾਲ, ਬੱਚਿਆਂ ਦੀ ਸਿਹਤ ਠੀਕ ਰਵੇ, ਜਿਮ ਦਾ ਪ੍ਰਬੰਧ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਉੱਥੇ ਬਿਲਕੁਲ ਫ੍ਰੀ ਮੁਹੱਈਆ ਕਰਵਾਈਆਂ ਗਈਆਂ ਨੇ। ਆ ਕੇ ਕਦੀ ਤੱਕੋ, ਮਹਾਰਾਜ ਜੀ ਦੀ ਕਿਰਪਾ ਦਾ ਸਦਕਾ। ਇੱਥੇ ਹੀ ਵਿਧਵਾ ਬੀਬੀਆਂ ਨੂੰ ਹਰ ਮਹੀਨੇ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ ਤੇ ਦਿਨੋਂ ਦਿਨ ਸੇਵਾਵਾਂ ਦੇ ਕਾਰਜ ਵਧਣ ਕਰਕੇ ਨਵੀਂ ਜਗ੍ਹਾ ਦਿੱਤੀ ਸੀ ਸਤਿਗੁਰਾਂ ਨੇ 15,500 ਗੱਜ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ, ਸਰਾਂ ਨਾਲ ਗੁਰਦੁਆਰਾ ਬਣਨਾ। ਅਜੇ ਇਹ ਸੇਵਾਵਾਂ ਸ਼ੁਰੂ ਹੀ ਹੋਈਆਂ ਨੇ ਤੇ ਬਾਬਾ ਜੀ ਨੇ ਤਰਸ ਕੀਤਾ। ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਨੂੰ ਯੂਨਿਟ ਨੰਬਰ 3 ਦੀ ਜਗ੍ਹਾ ਦੇ ਦਿੱਤੀ। ਬਟਾਲਾ ਰੋਡ 4.5 ਕਿੱਲੇ ਨਵੀਂ ਜਗ੍ਹਾ ਬਖਸ਼ੀ ਹੈ, ਜਿੱਥੇ ਸਕੂਲ, ਹਸਪਤਾਲ 2 ਚੀਜ਼ਾਂ ਨੂੰ ਲੈ ਕੇ ਚੱਲ ਰਹੇ ਹਨ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰਦੇ ਹੋ, ਹੁਣ ਟੌਪ ਕਲਾਸ, ਫਿਰ ਸਾਨੂੰ ਅੱਗੇ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇੱਥੇ ਨਵੀਂ ਜਗ੍ਹਾ ਤੇ ਵੀ ਜੋ ਸਕੂਲ ਬਣਨਾ ਹੈ, ਹਸਪਤਾਲ, ਬਾਬੇ ਨਾਨਕ ਦੀ ਰਸੋਈ, ਸਾਰੇ ਕਾਰਜ ਹੋਣੇ। ਹਰ ਵੇਲੇ ਤੁਹਾਡੀਆਂ ਅਸੀਸਾਂ ਦੀ ਲੋੜ ਹੈ। ਅਸੀਸਾਂ ਆਪਣੀਆਂ ਬਖਸ਼ਿਸ਼ਾਂ ਬਣਾ ਕੇ ਰੱਖਿਓ ਜੀ। ਬਾਕੀ ਜਿਹੜੀਆਂ ਸੰਗਤਾਂ ਰੋਜ਼ਾਨਾ ਸਮਾਗਮ ਵੇਖਦੀਆਂ ਨੇ, ਵਧੀਆ ਗੱਲ। ਜਿਹੜੇ ਨਹੀਂ ਵੇਖਦੇ ਨਾ, ਪੀਟੀਸੀ ਸਿਮਰਨ ਤੇ ਸਵੇਰੇ 10 ਤੋਂ 11 ਤੇ ਦੁਪਹਿਰੀ 3 ਤੋਂ 4 ਰੋਜ਼ਾਨਾ ਸਮਾਗਮ 10 ਦਾ ਚੱਲਦਾ ਹੈ। ਜਰੂਰ ਵੇਖ ਕੇ ਅਸੀਸ ਦਿਆ ਕਰੋ, ਪਰਿਵਾਰਕ ਮੈਂਬਰ ਬਣ ਜਾਓ ਮਹਾਰਾਜ ਜੀ ਦੀ ਕਿਰਪਾ ਨਾਲ ਤੇ ਰੋਜ਼ਾਨਾ ਪ੍ਰੋਗਰਾਮ ਵੇਖਿਆ ਕਰੋ। 14 ਤਰੀਕ ਨੂੰ ਰਹਿਣ ਸਭਾਈ ਸਮਾਗਮ ਰੱਖੇ ਨੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਤੇ। ਜੋ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਜਿਹੜੇ ਪਰਿਵਾਰਕ ਮੈਂਬਰ ਬਣੇ ਹੋਏ ਹੋ, ਤੁਸੀਂ ਤੇ ਪਹੁੰਚਣਾ ਹੀ ਹੈ। ਕੇਸਰੀ ਚੁੰਨੀਆਂ ਭੈਣਾਂ ਨੇ ਲੈ ਕੇ, ਕੇਸਰੀ ਦਸਤਾਰਾਂ ਵੀਰਾਂ ਨੇ ਸਜਾ ਕੇ, ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ 14 ਤਰੀਕ ਵਿਸਾਖੀ ਵਾਲੀ ਰਾਤ ਆਪਾਂ ਰਹਿਣ ਸਭਾਈ ਕੀਰਤਨ ਉੱਥੇ ਕਰਨਾ। ਸਭ ਨੇ ਹਾਜ਼ਰੀਆਂ ਭਰਨੀਆਂ। ਪੜੋ ਪਿਆਰ ਨਾਲ, ਕੀਰਤਨ ਦੀ ਸਮਾਪਤੀ ਹੈ ਜੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। 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 ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਮਾਪਤੀ ਸਾਰੇ
ਤੁਹਾਡੀ ਆਵਾਜ਼ ਗੁਰੂ ਵਾਹਿਗੁਰੂ 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 ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਟਾਨ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਤਰਸ ਕਰਕੇ ਤੁਹਾਡੇ ਦੀਦਾਰ ਕਰਵਾਏ। ਮੇਰੇ ਬੜੇ ਪਿਆਰੇ ਮਹਾਂਪੁਰਖ ਬਾਬਾ ਸੁੱਚਾ ਸਿੰਘ ਜੀ ਜੋ ਸਾਨੂੰ ਬੱਚਿਆਂ ਵਾਂਗੂ ਲਾਡ ਕਰਦੇ ਨੇ, ਮਹਾਂਪੁਰਖਾਂ ਦਾ ਧੰਨਵਾਦ। ਸਾਰੇ ਇਹਨਾਂ ਦੇ ਬੇਹੰਗਮ ਸਿੰਘਾਂ ਦਾ, ਸੰਗੀਆਂ ਸਾਥੀਆਂ ਦਾ ਜਿਨ੍ਹਾਂ ਨੇ ਆਪ ਜੀਆਂ ਦੇ ਦਰਸ਼ਨ ਕਰਵਾਏ, ਤੁਹਾਡਾ ਸਾਰਿਆਂ ਦਾ ਵੀ ਸ਼ੁਕਰਾਨਾ। ਤੁਹਾਡੇ ਤੋਂ ਬਿਨਾਂ ਕੋਈ ਗੱਲ ਨਹੀਂ ਬਣਦੀ। ਤੁਹਾਡਾ ਵੀ ਧੰਨਵਾਦ ਜਿਨ੍ਹਾਂ ਨੇ ਪਿਆਰ 'ਚ ਬਹਿ ਕੇ ਕੀਰਤਨ ਸੁਣਿਆ। ਗੁਰੂ ਕਿਰਪਾ ਕਰੇ ਅਗਲਾ ਪ੍ਰੋਗਰਾਮ ਸਰਵਣ ਕਰੋ, ਸਾਨੂੰ ਦਿਓ ਸੀਸ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਮਰ ਬੇਨਤੀ ਹੈ। ਖਾਲਸੇ ਦਾ ਜੋ ਜਨਮ ਦਿਹਾੜਾ ਆ ਰਿਹਾ ਹੈ 14 ਤਰੀਕ ਨੂੰ, ਇਸੇ ਸਬੰਧ ਦੇ ਵਿੱਚ 14 ਤਰੀਕ ਰਾਤ 10 ਵਜੇ ਤੋਂ ਅੰਮ੍ਰਿਤ ਵੇਲੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਜੋ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ। ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਕਿ ਉਸ ਦਿਨ ਸਾਰੇ ਗੁਰਮੁਖਾਂ ਨੇ ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਨੇ ਕੇਸਰੀ ਚੁੰਨੀਆਂ ਲੈ ਕੇ ਜੋ ਗੁਰੂ ਜੀ ਦੀ ਗੋਦ ਦੇ ਵਿੱਚ ਵਹੀਰਾਂ ਕੱਤ ਕੇ ਪਹੁੰਚਣਾ। ਜਿਹੜਾ ਮਰਜ਼ੀ ਜ਼ਰੂਰੀ ਕੰਮ ਹੋਵੇ, ਸਾਰੇ ਕੰਮਾਂ ਨੂੰ ਛੱਡਦੇ ਹੋਏ, ਸਾਰੇ ਕੰਮਾਂ ਨੂੰ ਸੰਕੋਚਦੇ ਹੋਏ ਸਭ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। 8, 8:30 ਦੇ ਕਰੀਬ ਪਹੁੰਚਿਓ। ਲੰਗਰ ਪ੍ਰਸ਼ਾਦ ਛਕ ਕੇ ਸਾਰਿਆਂ ਨੇ 10 ਵਜੇ ਚੌਂਕੜੇ ਮਾਰ ਕੇ ਬਾਪੂ ਜੀ ਦੀ ਗੋਦ ਵਿੱਚ ਬਹਿਣਾ, ਕਿਉਂਕਿ ਸਾਨੂੰ ਬਹੁਤ ਸਾਰੇ ਸੰਗਤਾਂ ਦੇ ਸੁਨੇਹੇ ਆ ਰਹੇ ਸੀ ਕਿ ਇਹ ਜੋ ਰਹਿਣ ਸਬਾਈ ਸਮਾਗਮ ਹਰ ਮਹੀਨੇ ਕਰਿਆ ਕਰੋ। ਜੋ ਪਿਛਲੀ ਵਾਰੀ ਹੋਇਆ ਤੁਸੀਂ ਆਨੰਦ ਮਾਣਿਆ ਕਿ ਹਰ ਮਹੀਨੇ ਤੁਸੀਂ ਰਹਿਣ ਸਬਾਈ ਕਰਿਆ ਕਰੋ। ਤੇ ਮੈਂ ਬੇਨਤੀ ਕੀਤੀ, ਮੈਂ ਕਿਹਾ ਹਰ ਮਹੀਨੇ ਤੇ ਇੰਪੋਸੀਬਲ ਹੈ, ਪਰ ਗੁਰੂ ਕਿਰਪਾ ਕਰੇ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧ ਦੇ ਵਿੱਚ ਜ਼ਰੂਰ ਇੱਕ ਰਹਿਣ ਸਬਾਈ ਰੱਖਾਂਗੇ। ਉਸ ਤੋਂ ਬਾਅਦ ਫਿਰ 5-6 ਮਹੀਨੇ ਦਾ ਗੈਪ ਜ਼ਰੂਰ ਪਾਵਾਂਗੇ ਰਹਿਣ ਸਬਾਈ 'ਚ। ਤੇ ਮੇਰੀ ਬੇਨਤੀ ਹੈ, ਕਿਉਂਕਿ ਸੰਗਤਾਂ ਨੇ ਸਾਨੂੰ ਮੈਸੇਜ ਦਿੱਤੇ, ਮੈਂ ਖੁੱਲ੍ਹ ਕੇ ਉਹ ਚੀਜ਼ਾਂ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਇੱਕ ਰਾਤ ਹੀ ਹਾਜ਼ਰੀ ਭਰੀ ਰਹਿਣ ਸਬਾਈ ਸਮਾਗਮ ਦੇ ਵਿੱਚ, ਸਾਡਾ ਫਲਾਣਾ ਰੋਗ ਦੂਰ ਹੋ ਗਿਆ। ਕੋਈ ਕਹਿੰਦਾ ਸਾਡੇ ਬੱਚੇ ਦਾ ਵੀਜ਼ਾ ਨਹੀਂ ਸੀ ਲੱਗਦਾ, ਉਹ ਵੀਜ਼ਾ ਮਾਲਕ ਜੀ ਨੇ ਲਵਾਤਾ। ਜੋ ਵੀ ਮਨ ਦੀਆਂ ਭਾਵਨਾਵਾਂ ਸੀ, ਗੁਰੂ ਪਿਤਾ ਜੀ ਨੇ ਇੱਕ ਰਾਤ ਦੀ ਰਹਿਣ ਸਬਾਈ ਦੇ ਵਿੱਚ ਹਾਜ਼ਰੀ ਭਰਨ ਦੇ ਨਾਲ ਸਭ ਦੀਆਂ ਉਹ ਮਨੋਕਾਮਨਾਵਾਂ ਪੂਰਨ ਕੀਤੀਆਂ ਨੇ। ਤੇ ਮੇਰੀ ਸਭ ਨੂੰ ਬੇਨਤੀ ਹੈ ਭਾਈ, ਸਾਰੇ ਰੁਝੇਵਿਆਂ ਨੂੰ ਛੱਡ ਕੇ ਸਾਰੀਆਂ ਸੰਗਤਾਂ ਨੇ 14 ਤਰੀਕ ਨੂੰ ਰਹਿਣ ਸਬਾਈ ਸਮਾਗਮ ਦੇ ਵਿੱਚ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ, ਔਰ ਇੱਥੇ ਆ ਕੇ ਪੂਰੀ ਰਾਤ ਕੀਰਤਨ ਦੇ ਵਿੱਚ ਜਾਗਣਾ ਹੈ। ਇੱਥੇ ਕੋਈ ਸੌਣ ਦੀ ਜਗ੍ਹਾ ਨਹੀਂ ਲੱਭਣੀ। ਇੱਥੇ ਆ ਕੇ ਸਾਰੀ ਰਾਤ ਕੀਰਤਨ ਦੇ ਵਿੱਚ ਜਾਗ ਕੇ ਕੱਟਣੀ ਹੈ। ਔਰ ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਜਦੋਂ ਅਰਦਾਸ ਕਰਕੇ ਜਾਓਗੇ, ਤੁਹਾਡੇ ਜਾਣ ਤੋਂ ਪਹਿਲਾਂ ਹੀ ਬਾਪੂ ਦੀਪ ਸਿੰਘ ਨੇ ਤੁਹਾਡੀ ਝੋਲੀ ਵਿੱਚ ਬਖਸ਼ਿਸ਼ ਦੀਆਂ ਮੁੱਠਾਂ ਖੋਲ ਦੇਣੀਆਂ ਨੇ। ਕੇਸਰੀ ਦਸਤਾਰਾਂ, ਕੇਸਰੀ ਭੈਣਾਂ ਚੁੰਨੀਆਂ ਲੈ ਕੇ ਜੋ ਗੁਰੂ ਜੀ ਦੀ ਗੋਦ ਦੇ ਵਿੱਚ 14 ਤਰੀਕ ਨੂੰ ਰਾਤੀ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ YouTube ਚੈਨਲ, Facebook ਚੈਨਲ ਤੇ, ਔਰ ਸਾਡਾ ਜਿਹੜਾ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਹੈ YouTube ਤੇ, ਉਹਦੇ ਤੇ ਵੀ ਲਾਈਵ ਆਏਗਾ। Facebook ਪੇਜ ਤੇ ਵੀ ਲਾਈਵ ਇਹ ਸਾਰਾ ਪ੍ਰੋਗਰਾਮ ਵਿਖਾਇਆ ਜਾਏਗਾ। ਇਹ ਸੁਨੇਹਾ ਸਾਰੀ ਸੰਗਤ ਨੂੰ ਬੇਨਤੀ, ਅਗਾਂਹ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।